ਭਾਰਤ ਜਿਸ ਨੇ ਆਪਣੀ ਨੀਤੀ 47 ਤੋਂ ਬਾਅਦ ਨੌਨ ਅਲਾਈਨਮੈਂਟ ਤੋਂ ਪਹਿਲਾਂ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੇ ਖੈਮੇ 'ਚ ਔਰ ਫਿਰ 9/11 ਤੋਂ ਬਾਅਦ ਔਰ ਜਾਂ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਹੀ ਥੋੜ੍ਹਾ ਜਿਹੜਾ ਸਰਕਣਾ ਸ਼ੁਰੂ ਕਰ ਦਿੱਤਾ ਸੀ ਅਮਰੀਕਾ ਵੱਲ। 9/11 ਤੋਂ ਬਾਅਦ ਜਦੋਂ ਕਿ ਇੱਕ ਐਂਟਾਈ ਇਸਲਾਮਿਕ ਲਾਈਨ ਵੈਸਟਰਨ ਕੰਟਰੀਜ਼ ਨੇ ਫੋਲੋ ਕੀਤੀ ਤੇ ਭਾਰਤ ਨੂੰ ਡੋਮੈਸਟਿਕ ਏਜੰਡੇ 'ਚ ਵੀ ਸੂਟ ਕਰਦਾ ਸੀ, ਇੰਟਰਨੈਸ਼ਨਲੀ ਵੀ ਉਹਨਾਂ ਨੂੰ ਲੱਗਦਾ ਸੀ ਕਿ ਰਸ਼ੀਆ ਜਿਹੜਾ ਹੁਣ ਪਾਵਰਲੈਸ ਜਿਹਾ। ਜਦੋਂ ਹੁਣ ਇਹ ਯੂਕਰੇਨ ਵਾਲਾ ਕ੍ਰਾਈਸਿਸ ਪੈਦਾ ਹੋਇਆ ਫਿਰ ਭਾਰਤ ਖੁੱਲ੍ਹ ਕੇ ਅਮਰੀਕਾ ਦੀ ਕੱਛ ਦੇ ਵਿੱਚ ਆ ਗਿਆ ਔਰ ਉਹ ਕੁਆਡ ਦਾ ਮੈਂਬਰ ਬਣ ਗਿਆ, ਜਿਹੜਾ ਕੁਆਡ ਚਾਈਨਾ ਨੂੰ ਘੇਰਨ ਲਈ ਹੈ। ਜਿੰਨੀ ਟ੍ਰੇਡ ਭਾਰਤ ਦੀ ਰੂਸ ਨਾਲ ਹੈ ਉਸ ਤੋਂ 10 ਗੁਣਾ ਜ਼ਿਆਦਾ ਅਮਰੀਕਾ ਨਾਲ ਹੈ। ਸੋ ਜੇ ਹੁਣ ਅਮਰੀਕਾ ਨੇ ਆਪਣਾ ਐਂਗਰ ਤਾਂ ਦਿਖਾਇਆ ਜਦੋਂ ਭਾਰਤ ਨੇ ਐਬਸਟੇਨ ਕੀਤਾ ਯੂਕਰੇਨ ਦੇ ਮੁੱਦੇ ਤੇ ਵੋਟ ਪਾਉਣ ਤੋਂ ਰੂਸ ਦੇ ਖਿਲਾਫ। ਅਮਰੀਕਾ ਨੇ ਤਾਂ ਇਹੀ ਕਿਹਾ ਵੀ ਇਹ ਡੈਮੋਕ੍ਰੇਸੀ ਕਿਹੋ ਜਿਹੀ ਹੈ ਜੇ ਡੈਮੋਕ੍ਰੇਸੀ ਇਸ ਕਿਸਮ ਦੇ ਹਮਲੇ ਦੇ ਖਿਲਾਫ ਨਹੀਂ ਖਲੋਂਦੀ। ਕੱਲ੍ਹ ਨੂੰ ਜੇ ਚੀਨ ਨੇ LAC ਦੇ ਉੱਤੇ ਅਟੈਕ ਕੀਤਾ ਤੇ ਕੀ ਤੁਸੀਂ ਸਮਝਦੇ ਹੋ ਵੀ ਰੂਸ ਤੁਹਾਡੇ ਮਦਦ ਲਈ ਆਏਗਾ? ਅਮਰੀਕਾ ਨੇ ਜਿੰਨਾ ਪ੍ਰੈਸ਼ਰ ਇੰਡੀਆ ਦੇ ਉੱਤੇ ਬਿਲਡ ਕੀਤਾ ਚਾਈਨਾ ਵੀ ਉਸ ਨੂੰ ਦੇਖ ਰਿਹਾ ਔਰ ਚਾਈਨਾ ਨੇ ਹਾਲਾਂ ਇਹ ਵੀ ਸਮਝਿਆ ਕਿ ਇਸ ਮੁੱਦੇ ਤੇ ਜੇ ਭਾਰਤ ਆਪਣੀ ਹੋਸਟਿਲਿਟੀ ਛੱਡੇ ਟੁਵਰਡਸ ਚਾਈਨਾ ਤਾਂ ਉਹਨੂੰ ਉਹ ਥੋੜ੍ਹਾ ਬਹੁਤ ਸਪੇਸ ਦੇਣ ਨੂੰ ਵੀ ਤਿਆਰ ਸੀ। ਜੈਸ਼ੰਕਰ ਸੀਜ਼ ਕੈਂਪੇਨ ਅਗੇਂਸਟ ਇੰਡੀਆ ਫॉर ਬਾਇੰਗ ਰਸ਼ੀਅਨ ਆਇਲ ਕੈਂਪੇਨ ਕਿ ਜੀ ਇਹ ਨਿੱਠ ਕੇ ਸਾਡੇ ਖਿਲਾਫ ਕੈਂਪੇਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 31 मार्च 2022 18 चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸੋ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸਿਪੀ ਤੋਂ ਵੀਰ ਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਬੇਨਤੀ ਕੀਤੀ ਹੈ। ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਦਾ ਤੀਜਾ ਪੜਾਅ ਬ੍ਰੇਸ਼ੀਆ ਇਟਲੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਸੋ ਬ੍ਰੈਕਸੀਆ ਫਾਰਮ ਨੂੰ ਸ਼ਹੀਦ ਦੀਪ ਸਿੱਧੂ ਦੀ ਯਾਦ ਵਿੱਚ VOTING ਸੈਂਟਰ ਸਥਾਪਿਤ ਕੀਤਾ ਗਿਆ ਹੈ। ਸੋ UK ਅਤੇ ਸਵਿਟਜ਼ਰਲੈਂਡ ਤੋਂ ਬਾਅਦ ਹੁਣ ਇਟਲੀ ਵਿੱਚ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ 8 ਮਈ 2022 ਨੂੰ ਸ਼ੁਰੂ ਹੋਣ ਜਾ ਰਹੀਆਂ ਨੇ। ਸੋ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਗਈ ਹੈ ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਮੁੱਦੇ ਤੇ ਭਾਰਤ ਦੀ ਰੂਸ ਪੱਖੀ ਜਿਹੜੀ ਨੀਤੀ ਨੂੰ ਲੈ ਕੇ ਹੁਣ ਅਮਰੀਕਾ ਨੇ ਭਾਰਤ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਔਰ ਅਮਰੀਕਾ ਦੇ ਭਾਰਤ ਦੌਰੇ ਤੇ ਗਏ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਸ ਰੂਸ ਦੀ ਭਾਰਤ ਪਿੱਠ ਪੂਰ ਰਿਹਾ ਹੈ, ਜੇ ਚੀਨ ਨੇ ਭਾਰਤ ਦੀ LAC ਤੇ ਹਮਲਾ ਕੀਤਾ ਤਾਂ ਰੂਸ ਕਦਾਚਿਤ ਭਾਰਤ ਦੀ ਮਦਦ ਨਹੀਂ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਪੁੱਛਾਂਗੇ ਤੁਸੀਂ ਗੈਰ ਹਾਜ਼ਰ ਕਿਉਂ ਸੀ ਕੱਲ, ਉਸ ਬਾਰੇ ਆਪਾਂ ਗੱਲਬਾਤ ਕਰੀਏ, ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਮੁੱਦੇ ਆ ਤੁਹਾਡੇ ਵਿਚਾਰ ਹਾਂਜੀ, ਜਾਣਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਦੀਪ ਸਿੰਘ ਜਿਹੜੇ ਮਿਸਿਸਿਪੀ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ ਰੈਫਰੈਂਡਮ 2020 ਜਿਸ ਦੇ 2 ਪੜਾਅ ਬੜੀ ਕਾਮਯਾਬੀ ਨਾਲ, ਪਹਿਲਾ ਯੂਕੇ ਦੇ ਵਿੱਚ ਔਰ ਦੂਸਰਾ ਸਵਿਟਜ਼ਰਲੈਂਡ ਦੇ ਵਿੱਚ ਹੋਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਨਿਕਲੀਆਂ ਔਰ ਇਸ ਨੇ ਭਾਰਤੀ ਹਕੂਮਤ ਦਾ ਇਹ ਪ੍ਰੋਪੇਗੈਂਡਾ ਕਿ ਬਾਹਰ ਕੁਝ ਜਿਹੜੇ ਨੇ ਚੰਦ ਜਿਨ੍ਹਾਂ ਦੇ ਲਈ ਉਹ ਕਈ ਵਾਰੀ ਢਾਈ ਟੋਟਰੂ ਕਹਿੰਦੇ ਨੇ ਕਿ ਸਿੱਖ ਨੇ ਜਿਹੜੇ ਖਾਲਿਸਤਾਨ ਚਾਹੁੰਦੇ ਨੇ, ਬਾਕੀ ਤਾਂ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਜਵਾਬੀ ਬਿਆਨਬਾਜ਼ੀ ਨਾਲੋਂ ਇਹ ਜਿਹੜਾ ਅਮਲ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੁੰਦਾ ਹੈ। ਜਦੋਂ ਬ੍ਰਿਟਨ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ, ਜਿਵੇਂ ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ ਸਿੰਘਣੀਆਂ ਦਾ ਪੂਰਾ ਜਿਹੜਾ ਇੱਕ ਸੈਲਾਬ ਆਇਆ, ਤੂਫਾਨ ਆਇਆ ਔਰ ਭਾਰਤੀ ਹਕੂਮਤ ਜਾਂ ਉਹਨਾਂ ਦੇ ਜਿਹੜਾ ਜ਼ਰ ਖਰੀਦ ਮੀਡੀਆ ਉਹਨੇ ਭਾਵੇਂ ਖਬਰ ਗਾਇਬ ਕੀਤੀ, ਪਰ ਸੋਸ਼ਲ ਮੀਡੀਆ ਨੇ ਦੱਸਿਆ ਕਿ ਕਿਸ ਹੱਦ ਤੱਕ ਇਹ ਕੈਂਪੇਨ ਔਰ ਕੌਮ ਦਾ ਖਾਲਿਸਤਾਨ ਦੇ ਲਈ ਜਿਹੜਾ ਉਹਨਾਂ ਦੀ ਸਪੋਰਟ ਹੈ। ਸੋ ਜ਼ਾਹਰ ਹੈ ਕਿ ਯੂਰਪ ਇਸ ਕੋਵਿਡ-19 ਦੇ ਪਹਿਲੀ ਵੇਵ ਤੋਂ ਬਾਅਦ ਫਿਰ ਸੈਕੰਡ ਵੇਰੀਐਂਟ ਦੇ ਨਾਲ ਵੀ ਫਸਿਆ ਰਿਹਾ ਔਰ ਹੁਣ ਜਦੋਂ ਕਿ ਥੋੜ੍ਹੀਆਂ ਪਾਬੰਦੀਆਂ ਘਟੀਆਂ ਨੇ ਔਰ ਸਿੱਖਸ ਫਾਰ ਜਸਟਿਸ ਨੇ ਇਸ ਦਾ ਤੀਸਰਾ ਪੜਾਅ ਜਿਹੜਾ ਇਟਲੀ ਤੋਂ ਸ਼ੁਰੂ ਕੀਤਾ ਹੈ ਔਰ ਜਿਵੇਂ ਤੁਸੀਂ ਦੱਸਿਆ ਕਿ ਤੀਸਰੇ ਪੜਾਅ ਦੀਆਂ ਵੋਟਾਂ 8 ਮਈ ਐਤਵਾਰ ਨੂੰ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ, ਔਰ ਕਿਉਂਕਿ ਇਸ ਸਾਰੇ ਪੀਰੀਅਡ 'ਚ ਪੰਜਾਬ 'ਚ ਦੀਪ ਸਿੱਧੂ ਜਿਨ੍ਹਾਂ ਨੇ ਲਗਭਗ ਆਪਣੇ 2 ਸਾਲ ਦੇ ਪੀਰੀਅਡ ਦੇ ਵਿੱਚ ਹੀ ਇੱਕ ਨਵਾਂ ਜਜ਼ਬਾ ਨੌਜਵਾਨੀ ਦੇ ਵਿੱਚ ਭਰਿਆ, ਉਹਨਾਂ ਨੂੰ ਕੌਮੀ ਘਰ ਖਾਲਿਸਤਾਨ ਦੇ ਨਾਲ ਜੋੜਿਆ ਔਰ ਇਹ ਬੜੀ ਸਪਸ਼ਟਤਾ ਦੇ ਨਾਲ ਇਸ ਸਿਚੁਏਸ਼ਨ ਨੂੰ ਆਰਟੀਕੂਲੇਟ ਕੀਤਾ ਕਿ ਇਹ ਅਸੀਂ ਪੰਜਾਬ ਇਹ ਅਣਖਾਂ ਦਾ ਵਾਰਸ, ਗੈਰਤਾਂ ਦਾ ਵਾਰਸ ਔਰ ਸਾਡੇ ਲਈ ਬਿਨਾਂ ਪਾਤਸ਼ਾਹੀ ਦਾਅਵੇ ਤੋਂ, ਬਿਨਾਂ ਆਪਣੇ ਘਰ ਤੋਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਸਿੱਖਸ ਫਾਰ ਜਸਟਿਸ ਨੇ ਦੀਪ ਸਿੱਧੂ ਨੂੰ ਟ੍ਰਿਬਿਊਟ ਦਿੰਦੇ ਆ ਜਿਹੜਾ ਬ੍ਰੇਸ਼ੀਆ ਦੇ ਵਿੱਚ ਜਿਸ ਥਾਂ ਦੇ ਉੱਤੇ ਵੋਟਾਂ ਪੈਣੀਆਂ ਨੇ ਉਸ ਦਾ ਨਾਂ ਸ਼ਹੀਦ ਦੀਪ ਸਿੱਧੂ ਵੋਟਿੰਗ ਸੈਂਟਰ ਰੱਖਿਆ। ਸੋ ਅਸੀਂ ਜਿੱਥੇ ਵੀਰ ਦੀਪ ਸਿੰਘ ਮਿਸਿਸਿਪੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਸ ਲੜਾਈ ਨੂੰ ਜਿਹੜੀ ਕੌਮੀ ਘਰ ਖਾਲਿਸਤਾਨ ਦੀ ਲੜਾਈ ਹੈ ਅੱਡ-ਅੱਡ ਤਰੀਕਿਆਂ ਨਾਲ ਪਿਛਲੇ ਲਗਭਗ ਜੂਨ 84 ਤੋਂ ਬਾਅਦ ਹੀ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਔਰ ਫਿਰ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਤੋਂ ਬਾਅਦ ਕੋਈ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਰਿਹਾ ਕਿ ਸਾਡਾ ਨਿਸ਼ਾਨਾ ਖਾਲਿਸਤਾਨ ਹੈ ਔਰ ਉਸ ਦੇ ਲਈ ਵੈਲ ਵਿਦਨ ਦਾ ਐਂਬਿਟ ਇੰਟਰਨੈਸ਼ਨਲ ਲਾਅ ਦੇ, ਯੂਨਾਈਟਿਡ ਨੇਸ਼ਨਸ ਚਾਰਟਰ ਦੇ, ਰੈਫਰੈਂਡਮ ਜਿਹੜਾ ਹੱਕ ਇਹ ਦੋਨੋਂ ਹੀ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ UN ਚਾਰਟਰ ਵੀ ਦਿੰਦਾ ਹੈ ਔਰ ਆਲਰੇਡੀ ਇਹ ਇੱਕ ਐਸਟੈਬਲਿਸ਼ਡ ਨੋਰਮ ਹੈ। ਕਿਸੇ ਵੀ ਜਮਹੂਰੀ ਢਾਂਚੇ ਦੇ ਵਿੱਚ ਇਹੀ ਇੱਕ ਤਰੀਕਾ ਹੈ ਲੋਕਾਂ ਦੀ ਰਾਏ ਜਾਣਨ ਦਾ ਔਰ ਜਦੋਂ ਤੋਂ ਇਸ ਕੈਂਪੇਨ ਦੀ ਸ਼ੁਰੂਆਤ ਹੋਈ ਹੈ, ਜਿਵੇਂ ਭਾਰਤੀ ਹਕੂਮਤ ਨੇ ਨੈਗੇਸ਼ਨ ਕੀਤੀ ਕਿਸ ਕਿਸਮ ਦੇ ਹਰਬੇ ਔਰ ਸੁਪਰੈਸਿਵ ਟੈਕਟਿਕ ਇਕੱਲੇ ਉੱਥੇ ਹੀ ਨਹੀਂ ਕਿ ਭਾਰਤ ਦੇ ਵਿੱਚ ਇਸਤੇਮਾਲ ਕੀਤੇ, ਬਾਹਰ ਵੀ ਉਹਨਾਂ ਨੇ ਕਿਵੇਂ ਸਿੱਖਾਂ ਦੇ ਮਾਮਲੇ 'ਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕੀਤੀ, ਸਿੱਖਸ ਫਾਰ ਜਸਟਿਸ ਨੂੰ ਡਿਮੋਨਾਈਜ਼ ਕੀਤਾ। ਇਹਦੇ ਬਾਵਜੂਦ ਜਿਹੜਾ ਇਹ ਕੈਂਪੇਨ ਹੈ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਔਰ ਅਸੀਂ ਜਿੱਥੋਂ ਤੱਕ ਵੀ ਇਹ ਸਾਡੀ ਆਵਾਜ਼ ਪਹੁੰਚਦੀ ਹੈ ਅਸੀਂ ਹਮੇਸ਼ਾ ਹੀ ਇਸ ਕੈਂਪੇਨ ਦੇ ਇਹੀ ਨਹੀਂ ਵੀ ਹਮਾਇਤੀ ਹਾਂ, ਅਸੀਂ ਤਾਂ ਖੁਦ ਝੰਡਾ ਬਰਦਾਰ ਹੈ। ਇਹ ਸਾਡਾ ਲੱਗਾ ਝੰਡਾ ਦੱਸਦਾ ਹੈ ਕਿ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਔਰ ਉਹਦੇ ਲਈ ਜਿੱਥੇ ਜਿੱਥੇ ਵੀ ਜਿਸ ਢੰਗ ਦੇ ਨਾਲ ਵੀ ਆਵਾਜ਼ ਚੁੱਕੀ ਜਾਂਦੀ ਹੈ ਔਰ ਇਹ ਇੱਕ ਮੋਸਟ ਸਿਵਲਾਈਜ਼ਡ ਤਰੀਕਾ ਹੈ ਜਿਹਦੇ ਥੱਲੇ ਅਸੀਂ ਆਪਣੀ ਰਾਏ ਦਾ ਇਜ਼ਹਾਰ ਕਰਦੇ ਹਾਂ। ਸੋ ਅਸੀਂ ਵੀਰ ਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਬਾਰੇ ਤੁਸੀਂ ਪੁੱਛਿਆ, ਹਾਲਾਂ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਹੁੰਦਾ ਕੋਈ ਵੀ ਵੀਕਡੇ ਜਿਹੜਾ ਉਹ ਮਿਸ ਕੀਤਾ ਜਾਏ, ਲੇਕਿਨ ਕੁਛ ਜਿਹੜੀਆਂ ਇਸ ਕਿਸਮ ਦੀਆਂ ਈਵੈਂਟਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਵੀ ਸਬੰਧ ਨੇੜਲਾ ਹੁੰਦਾ ਔਰ ਖ਼ਾਸ ਤੌਰ 'ਤੇ ਪਰਿਵਾਰਕ ਸਬੰਧ ਹੁੰਦਾ ਹੈ। ਪਿਛਲੇ ਦਿਨਾਂ 'ਚ ਸਰ ਸੰਤੋਖ ਸਿੰਘ ਰੰਧਾਵਾ
ਜਿਹੜੇ ਕਿ ਸਰ ਬਲਵਿੰਦਰ ਸਿੰਘ ਚੱਠਾ ਜਿਹੜੇ ਸਾਡੇ ਵੀਰ ਨੇ, ਉਹਨਾਂ ਦੇ ਬ੍ਰਦਰ ਇਨ ਲਾ, ਔਰ ਸਾਡੇ ਬੱਬੂ ਸਿੰਘ ਕਰਕੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਸੇਵਾ ਦੇ ਪਿੱਠ 'ਚ ਜਾਣਦੇ ਹਾਂ, ਜਤਿੰਦਰ ਸਿੰਘ ਉਹਨਾਂ ਦਾ ਨਾਂ ਹੈ, ਉਹਨਾਂ ਦੇ ਪਿਤਾ ਜੀ ਉਹ ਭਾਰਤ ਜਿਹੜਾ ਪੰਜਾਬ ਗਏ ਹੋਏ ਸਨ, ਔਰ ਦਿਲ ਦਾ ਦੌਰਾ ਪੈਣ ਨਾਲ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਦੇ ਵਿੱਚ ਜਿਹੜਾ, ਕਿਉਂਕਿ ਪਹਿਲਾਂ ਤਾਂ ਪਰਿਵਾਰ ਪੰਜਾਬ ਹੀ ਸੀ, ਉੱਥੇ ਉਹਨਾਂ ਨੇ ਸਾਰੇ ਜਿਹੜੇ ਲਾਸਟ ਕਿਰਿਆਵਾਂ ਹੁੰਦੀਆਂ ਨੇ ਉਹ ਕੀਤੀਆਂ, ਸੰਸਕਾਰ ਔਰ ਅਰਦਾਸ। ਲੇਕਿਨ ਫਿਰ ਉਹਨਾਂ ਨੇ ਆਪਣੇ ਘਰ 'ਚ ਅਖੰਡ ਪਾਠ ਸਾਹਿਬ ਰੱਖਿਆ ਸੀ, ਜਿਸ ਦਾ ਕੱਲ੍ਹ ਭੋਗ ਸੀ 12 ਤੋਂ 2 ਦੇ ਟਾਈਮ 'ਚ, ਔਰ ਨੇੜਲਾ ਪਰਿਵਾਰ ਹਮਦਰਦ ਸਾਰੇ ਇਕੱਠੇ ਹੋਏ ਸੀ, ਦਰਸ਼ਕ ਦੇਖ ਸਕਦੇ ਨੇ ਸਕਰੀਨ 'ਤੇ। ਔਰ ਉਸ ਦੇ ਵਿੱਚ ਸਾਡਾ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਫਰਜ਼ ਸੀ, ਅਸੀਂ ਹਾਜ਼ਰੀ ਵੀ ਲਵਾਈ ਔਰ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਵੀ ਕੀਤਾ। ਸੋ ਇਹ ਸਾਡੀ ਵਜ੍ਹਾ ਸੀ। ਅਸੀਂ ਹਾਲਾਂ ਪਰਸੋਂ ਰਾਤ ਦੇ ਪ੍ਰੋਗਰਾਮ ਤੋਂ ਬਾਅਦ ਡਰਾਈਵ ਕਰਕੇ ਗਏ, 4.5 ਘੰਟੇ, ਸਵੇਰੇ 3 ਵਜੇ ਪਹੁੰਚੇ। ਕੱਲ੍ਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਿਹੜਾ ਰਾਤ ਨੂੰ ਫਿਰ ਡਰਾਈਵ ਕਰਕੇ ਵਾਪਸ ਆਏ। ਸੋ ਅੱਜ ਅਸੀਂ ਦਰਸ਼ਕਾਂ ਦੇ ਸਾਹਮਣੇ, ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ, ਔਰ ਸਾਡੀ ਜਿਹੜੀ ਕੱਲ੍ਹ ਦੀ ਪ੍ਰੈਜੈਂਟੇਸ਼ਨ ਸੀ ਆਉਣ ਵਾਲੇ ਦਿਨਾਂ 'ਚ ਅਸੀਂ ਸਾਂਝੀ ਕਰਾਂਗੇ ਆਪਣੇ ਵਿਊਅਰਸ ਨਾਲ, ਕਿ ਬਹੁਤ ਵਾਰ ਇਹ ਜਿਹੜਾ ਮੌਤ ਦਾ ਫਰਿਸ਼ਤਾ ਹੈ ਜਾਂ ਮੌਤ ਦਾ ਬਾਜ ਹੈ ਜਿਹੜਾ ਸਾਡੇ ਸਿਰ ਦੇ ਆਲੇ ਦੁਆਲੇ ਮੰਡਰਾਉਂਦਾ ਰਹਿੰਦਾ ਹੈ, ਕਿਹਨੂੰ ਕਦੋਂ ਇਸ ਨੇ ਚੁੱਕ ਕੇ ਲੈ ਜਾਣਾ ਹੈ। ਔਰ ਮੈਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਹੀ ਕੋਟ ਕੀਤਾ ਸੀ ਆਪਣੀ ਸ਼ੁਰੂਆਤ ਦੇ ਵਿੱਚ ਹੀ, ਕਿ ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਜਿਵੇਂ ਬਾਜ ਝਪਟਦਾ ਤੇ ਦਰਿਆ ਦੇ ਕੰਢੇ ਕੀਲਾਂ ਕਰਦੇ, ਕਲੋਲਾਂ ਕਰਦੇ ਬਗਲੇ ਨੂੰ ਚੁੱਕ ਕੇ ਲੈ ਜਾਂਦਾ, ਉਹਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਉਹ ਮੱਛੀਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ, ਪਰ ਉਸ ਦੀ ਆਪਣੀ ਮੌਤ ਉਸ ਦੇ ਸਿਰ ਤੇ ਮੰਡਰਾ ਰਹੀ ਹੈ। ਇਵੇਂ ਹੀ ਅਸੀਂ ਦੁਨੀਆ ਦੇ ਵਿੱਚ ਕੀਲਾਂ ਦੇ ਵਿੱਚ, ਦੁਨਿਆਵੀ ਧੰਦਿਆਂ ਦੇ ਵਿੱਚ ਫਸੇ ਹੁੰਦੇ ਆ, ਔਰ ਇਹ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੌਤ ਦਾ ਬਾਜ ਝਪਟਿਆ ਔਰ ਸਾਡੇ ਕਿਸੇ ਪਿਆਰੇ ਨੂੰ ਲੈ ਗਿਆ। ਔਰ ਇਵੇਂ ਹੀ ਵੀਰ ਸਰਦਾਰ ਸੰਤੋਖ ਸਿੰਘ ਰੰਧਾਵਾ, ਜਦੋਂ ਕਿ ਪਰਿਵਾਰ ਦੇ ਵਿੱਚ ਇੱਕ ਆਨੰਦ ਕਾਰਜ ਹੋਣ ਵਾਲਾ ਹੈ, ਉਸ ਦੇ ਲਈ ਸਾਜ਼ੋ ਸਮਾਨ ਲੈਣ ਬਾਕੀ ਪਰਿਵਾਰ ਦੇ ਜੀਆਂ ਨਾਲ ਗਏ ਹੋਏ ਸਨ। ਪਰ ਜਿਵੇਂ ਉਹਨਾਂ ਦੇ ਬੇਟੇ ਨੇ ਕਿਹਾ ਸੀ ਕਿ ਉਹ ਤਾਂ ਮਰਨ ਲਈ ਗਏ ਸਨ, ਔਰ ਉਹ ਕਹਿਣ ਲੱਗਿਆ ਕਿ ਵੀ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਭਾਵੇਂ ਕਦੇ, ਹਾਲਾਂ ਉਹਨਾਂ ਦੀ ਉਮਰ 60 ਸਾਲ ਤੋਂ ਵੀ ਘੱਟ ਹੈ, ਕਿ ਵੀ ਜੇ ਮੇਰੀ ਮੌਤ ਇੱਥੇ ਹੋਏ ਤਾਂ ਮੈਨੂੰ ਆਪਣੇ ਪਿੰਡ ਦੀਆਂ ਮੜੀਆਂ ਦੇ ਵਿੱਚ ਹੀ ਸਾੜਨਾ, ਆਪਣੀ ਮਿੱਟੀ ਦੇ ਨਾਲ ਹੀ। ਸੋ ਜ਼ਾਹਰ ਹੈ ਕਈ ਵਾਰ ਉਹ ਜਦੋਂ ਅਖੀਰਲਾ ਵੇਲਾ ਹੁੰਦਾ ਹੈ ਔਰ ਇਹ ਕੁਛ ਐਸਾ ਸਬਬ ਬਣ ਜਾਂਦਾ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਇਹ ਜੇ ਸਾਨੂੰ ਸਭ ਨੂੰ ਯਾਦ ਦਹਾਨੀ ਰਹੇ ਕਿ ਇਹੀ ਅਲਟੀਮੇਟ ਟਰੂਥ ਹੈ, ਤੇ ਸ਼ਾਇਦ ਸਾਡੀ ਜ਼ਿੰਦਗੀ ਪਰਪਸਫੁਲ ਹੋਏ, ਰੱਬ ਦੀ ਯਾਦ 'ਚ, ਔਰ ਗਰੀਡ, ਲਾਲਚ, ਵਕਾਰਾਂ ਤੋਂ ਹਟ ਕੇ ਅਸੀਂ ਜੀਵਨ ਜੀ ਸਕੀਏ। ਅੱਜ ਕੱਲ੍ਹ ਬੇਸ਼ੱਕ ਜਦੋਂ ਅਸੀਂ ਪਰਸੋਂ ਦਾ ਪ੍ਰੋਗਰਾਮ ਕੀਤਾ ਤੇ ਅਸੀਂ ਇਹ ਹੋਪ ਜਤਾਈ ਸੀ ਕਿ ਜਿਹੜੀ ਅਮਨ ਵਾਰਤਾ ਇਸਤਨਬੁਲ ਟਰਕੀ ਦੇ ਵਿੱਚ ਹੋਈ, ਯੂਕਰੇਨ ਔਰ ਰਸ਼ੀਆ ਦੇ ਨੁਮਾਇੰਦਿਆਂ 'ਚ ਉਹਨਾਂ ਨੇ ਇਹ ਕਿਹਾ, ਰਸ਼ੀਆ ਨੇ, ਕਿ ਉਹ ਜਿਹੜੀ ਕੀਵ ਦੇ ਆਲੇ ਦੁਆਲੇ ਫੌਜੀ ਕਾਰਵਾਈਆਂ ਘਟਾਏਗਾ, ਔਰ ਹੁਣ ਸੀਜ਼ਫਾਇਰ ਵਕਤੀ ਤੌਰ 'ਤੇ ਭਾਵੇਂ ਪਤਾ ਨਹੀਂ ਕਿੰਨਾ ਹੋਲਡ ਕਰ ਰਿਹਾ ਕਿ ਨਹੀਂ ਹੈ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪ੍ਰੋਪੇਗੈਂਡਾ ਵਾਰਫੇਅਰ ਦੋਵੇਂ ਪਾਸਿਓਂ ਪੂਰੇ ਜ਼ੋਰ ਸ਼ੋਰ ਦੇ ਨਾਲ ਹੈ। ਔਰ ਇਸ ਦੇ ਚੱਲਦਿਆਂ ਜਿਹੜੀ ਮੈਂ ਪਹਿਲਾਂ ਯੂਕਰੇਨ ਦੇ ਹਵਾਲੇ ਨਾਲ ਜਿਹੜੀ ਇਹਨਾਂ ਦੀ ਬਰੀਫਿੰਗ ਹੈ, ਖਾਸ ਤੌਰ 'ਤੇ BBC ਨਿਊਜ਼ ਦੇ ਹਵਾਲੇ ਨਾਲ, ਕਿ ਇੱਕ ਪਾਸੇ ਰਸ਼ੀਆ ਨੇ ਉਹਨਾਂ ਯੂਰਪੀਅਨ ਮੁਲਕਾਂ ਨੂੰ ਵੀ, ਭਾਰਤ ਨਾਲ ਤਾਂ ਉਹ ਰੂਪੀ ਡੀਲ ਦੇ ਉੱਤੇ ਆਇਆ ਹੀ ਹੋਇਆ, ਪਰ ਉਹਨਾਂ ਨੇ ਯੂਰਪੀਅਨ ਮੁਲਕਾਂ ਨੂੰ ਵੀ ਕਿਹਾ ਜੀ 1 ਅਪ੍ਰੈਲ ਤੋਂ ਜਿਹੜਾ ਤੁਸੀਂ ਆਇਲ ਲਓਗੇ ਉਹ ਤੁਹਾਨੂੰ ਪੇ ਕਰਨਾ ਪਏਗਾ ਰੂਬਲ ਦੇ ਵਿੱਚ, ਕਿਉਂਕਿ ਸੈਂਕਸ਼ਨਸ ਇੰਨੀਆਂ ਜ਼ਬਰਦਸਤ ਲੱਗੀਆਂ ਨੇ ਕਿ ਰੂਸ ਦਾ ਜਿਹੜਾ ਉਸ ਦੇ ਸ਼ਿਕੰਜੇ 'ਚੋਂ ਨਿਕਲਣਾ ਔਖਾ ਹੈ। ਔਰ ਉਹਨੇ ਇਸ ਦੇ ਨਾਲ ਹੀ ਅਮਰੀਕਾ ਨੇ ਦੇਖਦੇ ਆ ਕਿ ਵੀ
ਇਹ ਹੋਰ ਦਬਾਅ ਰੂਸ ਬਣਾ ਸਕਦਾ ਹੈ ਯੂਰਪੀਅਨ ਕੰਟਰੀਜ਼ 'ਤੇ ਜਾਂ ਦੂਸਰਿਆਂ 'ਤੇ ਜਿਨ੍ਹਾਂ ਨੂੰ ਆਇਲ ਵੇਚਦਾ ਹੈ। ਉਹਨਾਂ ਨੇ 1 ਮਿਲੀਅਨ ਬੈਰਲ ਜਿਹੜਾ ਆਇਲ ਉਹ ਰਿਲੀਜ਼ ਕੀਤਾ। ਅਮਰੀਕਾ ਦੇ ਕੋਲ ਆਪਣਾ ਕਾਫੀ ਆਇਲ ਹੈ, ਪਰ ਯੂਰਪ ਤੱਕ ਪਹੁੰਚਣ ਲਈ ਜਿਵੇਂ ਐਟਲਾਂਟਿਕ ਰਾਹੀਂ ਸਪਲਾਈ ਲਾਈਨ ਔਰ ਪਹਿਲਾਂ ਆਇਲ ਨੂੰ ਕਿਵੇਂ ਤੁਸੀਂ ਲਿਕੁਇਡ ਦੇ ਵਿੱਚ ਗੈਸ ਨੂੰ ਲਿਕੁਇਡ 'ਚ ਬਦਲਣਾ ਹੈ, ਆਇਲ ਨੂੰ ਉਹਨੂੰ ਫਿਰ ਗੈਸ 'ਚ ਬਦਲਣਾ ਹੈ, ਔਰ ਟਰਮੀਨਲਸ ਉਹਦੀ ਸਪਲਾਈ ਲਾਈਨ। ਸੋ ਇਸ ਸਾਰੇ ਦੇ ਚਲਦਿਆਂ ਜਰਮਨ ਨੇ ਇਸ ਦੇ ਉੱਤੇ ਕਿਹਾ ਕਿ ਵੀ ਜਿਹੜਾ ਇਹ ਰੂਸ ਨੇ ਕਿਹਾ ਕਿ ਜੀ ਸਿਰਫ ਪੇਮੈਂਟ ਰੂਬਲ 'ਚ ਹੋਏਗੀ, ਇਹ ਪੋਲੀਟੀਕਲ ਬਲੈਕਮੇਲ ਹੈ ਔਰ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਾਂਗੇ। ਔਰ ਇਸ ਦੇ ਨਾਲ ਨਾਲ ਜਿਹੜਾ ਯੂਕਰੇਨ ਦੇ ਗਵਰਨਮੈਂਟ ਨੇ ਇਹ ਵੀ ਕਿਹਾ ਕਿ ਮੈਰੀਪੋਲ, ਜਿੱਥੇ ਕਿ 1.5 ਲੱਖ ਦੇ ਕਰੀਬ ਲੋਕ ਫਸੇ ਹੋਏ ਨੇ, ਕਿ ਅਸੀਂ ਕਈ ਦਰਜਨ ਬੱਸਾਂ ਭੇਜੀਆਂ ਨੇ ਤਾਂ ਕਿ ਉਹਨਾਂ ਨੂੰ ਉੱਥੇ ਫਸੇ ਲੋਕਾਂ ਨੂੰ ਹਿਊਮੈਨੀਟੇਰੀਅਨ ਏਡ ਵੀ ਮਿਲ ਸਕੇ ਔਰ ਉਸ ਦੇ ਨਾਲ ਨਾਲ ਉੱਥੋਂ ਉਹਨਾਂ ਨੂੰ ਸੇਫਲੀ ਕੱਢਿਆ ਵੀ ਜਾ ਸਕੇ। ਔਰ ਇਹ ਰਸ਼ੀਆ ਨੇ ਭਾਵੇਂ ਉਹ 1 ਦਿਨ ਦਾ ਸੀਜ਼ ਫਾਇਰ ਉਹ ਸਪੋਰਟ ਸਿਟੀ 'ਤੇ ਐਲਾਨਿਆ ਹੋਇਆ, ਪਰ ਅਜੇ ਇਸ ਗੱਲ ਦੇ ਉੱਤੇ ਸ਼ੱਕ ਹੈ ਕਿ ਕੀ ਇਹ ਹੋਲਡ ਕਰ ਸਕੇਗਾ ਜਾਂ ਨਹੀਂ। ਔਰ ਇਸ ਦੇ ਚਲਦਿਆਂ ਰਸ਼ੀਆ ਦੇ ਜਿਹੜਾ ਨੈਟੋ ਨੇ ਕਿਹਾ ਨੋ ਰਸ਼ੀਅਨ ਪੁੱਲ ਬੈਕ ਇਨ ਯੂਕਰੇਨ ਐਕਸਪੈਕਟਸ ਮੋਰ ਅਫੈਂਸਿਵਸ। ਹੁਣ ਨੈਟੋ ਜਿਹੜਾ ਲਗਾਤਾਰਤਾ ਦੇ ਨਾਲ ਇਸ ਦੇ ਉੱਤੇ ਸ਼ੱਕ ਦਾ ਇਜ਼ਹਾਰ ਕਰ ਰਿਹਾ ਹੈ ਕਿ ਕੋਈ ਉਹਨਾਂ ਨੇ ਜਿਹੜੀ ਹੈ ਇਸ ਸੀਜ਼ ਫਾਇਰ ਨੂੰ ਮੰਨਣਾ ਨਹੀਂ ਹੈ, ਲੇਕਿਨ ਅਸੀਂ ਜਿਹੜਾ ਪ੍ਰੀ ਜੱਜ ਨਹੀਂ ਕਰਦੇ। ਅਸੀਂ ਸਮਝਦੇ ਹਾਂ ਕਿ ਕੱਲ੍ਹ ਜਦੋਂ ਅਸੀਂ ਗੱਲ ਕਰ ਰਹੇ ਹੋਵਾਂਗੇ ਉਦੋਂ ਇਹ ਸਾਹਮਣੇ ਆ ਜਾਏਗਾ ਕਿ ਕਿੰਨਾ ਕੁ ਰਸ਼ੀਆ ਨੇ ਆਪਣਾ ਪ੍ਰੋਮਿਸ ਰੱਖਿਆ। ਲੇਕਿਨ ਜਿਹੜੀ ਅੱਜ ਕੱਲ੍ਹ ਅਹਿਮੀਅਤ ਵਾਲੀ ਗੱਲ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਭਾਰਤ ਜਿਸ ਨੇ ਆਪਣੀ ਨੀਤੀ 47 ਤੋਂ ਬਾਅਦ ਨੌਨ ਅਲਾਈਨਮੈਂਟ ਤੋਂ ਪਹਿਲਾਂ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੇ ਖੈਮੇ 'ਚ ਔਰ ਫਿਰ 9/11 ਤੋਂ ਬਾਅਦ ਔਰ ਜਾਂ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਹੀ ਥੋੜ੍ਹਾ ਜਿਹੜਾ ਸਰਕਣਾ ਸ਼ੁਰੂ ਕਰ ਦਿੱਤਾ ਸੀ ਅਮਰੀਕਾ ਵੱਲ, ਪਰ 9/11 ਤੋਂ ਬਾਅਦ ਜਦੋਂ ਕਿ ਇੱਕ ਐਂਟਾਈ ਇਸਲਾਮਿਕ ਲਾਈਨ ਵੈਸਟਰਨ ਕੰਟਰੀਜ਼ ਨੇ ਫੋਲੋ ਕੀਤੀ ਤੇ ਭਾਰਤ ਨੂੰ ਡੋਮੈਸਟਿਕ ਏਜੰਡੇ 'ਚ ਵੀ ਸੂਟ ਕਰਦਾ ਸੀ, ਇੰਟਰਨੈਸ਼ਨਲੀ ਵੀ ਉਹਨਾਂ ਨੂੰ ਲੱਗਦਾ ਸੀ ਕਿ ਰਸ਼ੀਆ ਜਿਹੜਾ ਹੁਣ ਪਾਵਰਲੈਸ ਜਿਹਾ। ਹਾਲਾਂ ਰਸ਼ੀਆ ਵੱਲੋਂ ਭਾਰਤ ਨੂੰ ਉਹਦਾ ਮਿਲਟਰੀ ਔਰ ਦੂਸਰੀ ਸਾਰੀ ਸਪਲਾਈਜ਼ ਤਾਂ ਉਦੋਂ ਤੋਂ ਹੁਣ ਤੱਕ ਵੀ 70% ਦੀ ਸਪਲਾਈ ਉੱਥੋਂ ਹੈ। ਸੋ ਇਸ ਸਾਰੇ ਦੇ ਚਲਦਿਆਂ ਜਦੋਂ ਹੁਣ ਇਹ ਯੂਕਰੇਨ ਵਾਲਾ ਕ੍ਰਾਈਸਿਸ ਪੈਦਾ ਹੋਇਆ, ਫਿਰ ਭਾਰਤ ਖੁੱਲ੍ਹ ਕੇ ਅਮਰੀਕਾ ਦੀ ਕੱਛ ਦੇ ਵਿੱਚ ਆ ਗਿਆ ਔਰ ਉਹ ਕੁਆਡ ਦਾ ਮੈਂਬਰ ਬਣ ਗਿਆ, ਜਿਹੜਾ ਕੁਆਡ ਚਾਈਨਾ ਨੂੰ ਘੇਰਨ ਲਈ ਹੈ। ਔਰ ਜ਼ਾਹਰ ਹੈ ਕਿ ਰੂਸ ਨੇ ਇਸ ਸਾਰੇ ਪੀਰੀਅਡ 'ਚ ਦੇਖਿਆ ਕਿ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੀ ਜਿਹੜੀ ਵੱਧਦੀ ਹੌਸਟਿਲਿਟੀ ਹੈ ਉਹਦਾ ਜੇ ਕੋਈ ਦਾਰੂ ਹੈ ਤੇ ਚਾਈਨਾ ਦੇ ਨਾਲ ਆਇਰਨ ਬ੍ਰਦਰ ਰਿਲੇਸ਼ਨਸ਼ਿਪ, ਸੋ ਜਿਹੜੇ ਥੋੜ੍ਹੇ ਬਹੁਤ ਸ਼ੱਕ ਸ਼ੁਬੇ ਸੀ ਉਹ ਵੀ ਦੂਰ ਹੋਏ ਤੇ ਰਸ਼ੀਆ ਜਿਹੜਾ ਉਹ ਚਾਈਨਾ ਦੀ ਸ਼ਰਨ ਦੇ ਵਿੱਚ ਚਲਾ ਗਿਆ ਕਿ ਭਾਈ ਹੁਣ ਤੂੰ ਹੀ ਹੈ ਜੋ ਵੀ ਹੈ। ਔਰ ਵੈਸੇ ਵੀ ਰਸ਼ੀਆ ਨਾ ਆਬਾਦੀ ਪੱਖੋਂ ਮੁਲਕ ਬਹੁਤ ਵੱਡਾ ਹੈ, ਲੇਕਿਨ ਉਹਨਾਂ ਦੀ ਇਕੋਨਮੀ ਸਾਰੀ 1.4 ਟ੍ਰਿਲੀਅਨ ਡਾਲਰ ਦੀ ਹੈ। ਚਾਈਨਾ ਜਿਹੜਾ ਉਹ 15 ਟ੍ਰਿਲੀਅਨ ਡਾਲਰ ਦੇ ਨੇੜੇ ਤੇੜੇ ਹੈ। ਸੋ ਜ਼ਾਹਰ ਹੈ ਕਿ ਵੀ ਰੂਸ ਨੂੰ ਛੋਟਾ ਭਰਾ ਬਣ ਕੇ ਹੀ, ਜਾਂ ਆਇਰਨ ਬ੍ਰਦਰ ਜਿਸ ਨੂੰ ਕਿਹਾ ਚੀਨ ਨੇ ਵੀ ਔਰ ਰੂਸ ਨੇ ਵੀ, ਹੁਣ ਇਹ ਦੋਨੋਂ ਪਾਸਿਓਂ ਪਰਖ ਸੀ ਯੂਕਰੇਨ ਦੇ ਇਸ ਰੂਸੀ ਹਮਲੇ ਵੇਲੇ। ਇੱਕ ਪਾਸੇ ਚੀਨ ਨੇ, ਬੇਸ਼ੱਕ ਚੀਨ ਨੇ ਖੁੱਲ੍ਹ ਕੇ ਨਾ ਹੀ UN ਸਿਕਿਉਰਿਟੀ ਕੌਂਸਲ 'ਚ ਜਾਂ ਜਨਰਲ ਅਸੈਂਬਲੀ ਜਾਂ ਹਿਊਮਨ ਰਾਈਟ ਕੌਂਸਲ 'ਚ ਕੋਈ ਰੂਸ ਦੇ ਹੱਕ 'ਚ ਵੋਟ ਨਹੀਂ ਪਾਈ, ਐਬਸਟੇਨ ਕੀਤਾ, ਪਰ ਜਿਹੜਾ ਵੈਸਟਰਨ ਮੁਲਕਾਂ ਦਾ ਔਰ ਖ਼ਾਸ ਤੌਰ 'ਤੇ ਅਮਰੀਕਾ, ਜਿਨ੍ਹਾਂ ਨੇ ਰਿਪੀਟਡਲੀ ਚਾਈਨਾ ਨੂੰ ਵਾਰਨਿੰਗਸ ਵੀ ਦਿੱਤੀਆਂ ਕਿ ਤੁਸੀਂ ਕੋਈ ਨਾ ਕੋਈ ਜਿਹੜਾ ਇਹ ਨਾ ਕਰਿਓ ਕਿ ਉਹਨੂੰ ਇਕਨੋਮਿਕਲ ਸਪੋਰਟ ਹੋਏ ਜਾਂ ਮਿਲਟਰੀ ਸਪਲਾਈ ਦਿੱਤੀ ਜਾਏ। ਹਾਲਾਂਕਿ ਚਾਈਨਾ ਉਹ ਪੁਰਾਣੇ ਵਪਾਰੀ ਨੇ, ਉਹਨਾਂ ਦੇ ਲਈ ਓਪਰਚੁਨਿਟੀ ਹੈ ਵੀ ਰੂਸ ਜਿਹੜਾ ਉਹਦੇ ਕੋਲ ਕਰੂਡ ਆਇਲ ਹੈ ਔਰ ਚਾਈਨਾ ਤਾਂ ਉਸ ਦੀਆਂ ਨੀਡਸ ਨੇ, ਐਨਰਜੀ ਨੀਡਸ, ਕਿ ਰੂਸ ਦੇ ਨਾਲ ਉਹ ਡਾਇਰੈਕਟ ਡੀਲ ਕਰੇਗਾ। ਜੇ ਰੂਬਲ ਵਾਲਾ ਫਾਰਮੂਲਾ ਆਉਂਦਾ ਹੈ ਤੇ ਰੂਸ ਨੂੰ ਦੀ ਇਕੋਨਮੀ ਚੱਲਦੀ ਰਹੇਗੀ। ਆਲਰੇਡੀ ਯੂਰਪੀਅਨ ਕੰਟਰੀਜ਼ ਲਈ ਵੀ ਉਹਨਾਂ ਨੇ ਇਹੀ ਕ੍ਰਾਈਟੇਰੀਆ ਰੱਖਿਆ। ਸੋ ਇੱਕ ਪਾਸੇ ਅਮਰੀਕਾ ਨੇ ਚੀਨ ਨੂੰ ਧਮਕੀਆਂ ਵੀ ਔਰ ਦਬਾਅ ਵੀ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਸ ਸਾਰੇ ਦੇ ਚਲਦਿਆਂ ਕਿਉਂਕਿ ਜੇ ਭਾਰਤ ਦੇ ਹਵਾਲੇ ਨਾਲ ਦੇਖੀਏ ਤੇ ਭਾਰਤ ਕਿਉਂਕਿ ਆਲਰੇਡੀ ਜਿਹੜਾ ਕੁਆਡ ਦੇ ਹਵਾਲੇ ਨਾਲ ਅਮਰੀਕਾ ਦੀ ਸ਼ੈਲਟਰ 'ਚ ਔਰ ਅਦਰਵਾਈਜ਼ ਵੀ ਜੇ ਭਾਰਤ ਨੂੰ ਇੰਟਰਨੈਸ਼ਨਲੀ ਜੇ ਕੋਈ ਹੈ ਤੇ ਉਸ ਨੂੰ ਇਹ ਹੈ ਕਿ ਭਾਈ ਅਮਰੀਕਾ ਨਾਲ ਸਾਡਾ ਟ੍ਰੇਡ ਵੀ, ਹੁਣ ਜੇ
रूस ते अमरीका नाल ही भारत का ही ट्रेड देखिए तो जिन्नी ट्रेड भारत की रूस नाल है उस तो 10 गुणा ज़्यादा अमरीका नाल है। जी सो जे अमरीका हुण अमरीका ने अपना एंगर तो दिखाया जो भारत ने एबसटेन किया यूक्रेन के मुद्दे ते वोट पाण तो रूस के खिलाफ। फिर अमेरिकन प्रेजिडेंट बाइडन ने शेकी इंडिया तक अल्फाज पब्लिकली उसने इस्तेमाल किए, पर अमरीका ने हुण इन्ना क भारत के उत्ते प्रैशर बनाया होया और असी जिक्र किया सी कि किवें यूरोपीयन यूनीयन का नुमाइंदा भी उत्थे पहुंचा है। फिर ब्रिटेन की जिहड़ी सैकटरी वो उत्थे पहुंची और उन्होंने सारिਆਂ ने भारत को कहा कि भाई ये अपनी पॉलिसी बदलो रूस नूं, और अमरीका ने तो यही कहा भी ये डेमोक्रेसी क्यों जी है जे डेमोक्रेसी इस किस्म के हमले के खिलाफ नहीं खलोंदी। पर यह सारा इस वेले बड़ा दिलचस्पी का वायस है क्योंकि अमरीका ने जिन्ना प्रैशर इंडिया के उत्ते बिल्ट किया है चाइना भी उसनूं देख रहा है, और चाइना ने हालां ये भी समझा है कि इस मुद्दे ते जे भारत अपनी हॉस्टिलिटी छड्डे टूवर्ड्स चाइना तो उन्होंने थोड़ा बहुत स्पेस देने भी तैयार सी। यही कारण सी कि चाइना के फॉरेन मिनिस्टर ने OIC की इस्लामाबाद च हुई मीटिंग तो बाद काबुल और फिर दिल्ली आके लैंड किया और भारत को ये श्योर ही किया होएगा कि भी कोई गल नहीं है, तुसीं अपना ये लुक ईस्ट वाला जिहड़ा दिमाग तुहाडा खराब है इनू छड्डो और इनू डील बनाओ कि भाई अल्टीमेटली बॉर्डर रहन दिओ, ये चलता रहेगा, बाकी जिहड़ी है प्रोसैस एज नॉर्मल होनी चाहिए है। हुण जदों असीं फ्राइडे शो किया उदों अमरीका दे डिप्टी नैशनल सिक्योरिटी एडवाइज़र दलीप सिंह, और मैं जदों जिक्र किया तो मैं क्या भी ना तो फीचर्स तो ये लगता है भी ये सिखां दा मुंडा है। हालां क्योंकि मैं उदन काली काली च फर्दर रिसर्च नहीं सी कीती, पता तो मैनूं उस तो बाद ही साडे एक दो व्यूअर्स ने भी लिखिया हुण सामने है कि भी कला यही नहीं कि भी वो एक सिख पिछोकड़ तो है। वो सिख पिछोकड़ पहला अमरीका दे विच कांग्रेसमैन सरदार दलीप सिंह सौंध 1950 च बने सी। 3 टर्म्स 2 टर्म जिहड़े ने वो रहे, तीसरी वेले उन्होंने जिहड़ा है वो पैरालिसिस होया और वो अपनी टर्म पूरी नहीं सी कर सके। दलीप सिंह सौंध अमरीका दे विच ही नहीं इंटरनैशनली बहुत वड्डा नाम है, और दलीप सिंह सौंध का संबंध जिहड़ा छज्जलवड्डी पिंड जिला अमृतसर का उत्थों आए अमरीका च आए बरकले पढ़न। ये वो जमाना सी 1930s 40s का जदों कि इत्थे जे कोई ईवन गोरी विआह कर लैंदी सी किसी नॉन गोरे नाल तो उहदी सिटीजनशिप खत्म हो जाती सी। उन्हें एक गोरी औरत नाल विआह भी किया, केस भी लड़िया, जज भी बने, PhD की बरकले यूनिवर्सिटी तो, और बाद दे विच जिहड़ा है वो LA एरिए तो कैलीफोर्निया च कांग्रेसमैन बने, और वो कांग्रेसमैन कोई रबड़ स्टैंप नहीं सी। जदों खलोंदा सी कांग्रेस दे विच बोलण दे लई तो सारियां धिरां जिहड़ियां ने सुप हो के बैठ जांदियां सी कि भी की कहना। और एक जोक बड़ा पॉपुलर सी कि कैनेडी जदों अपनी पहली टर्म वेले जिहड़ा है बाद दे विच तां उहदी भी असैसीनेशन हुई, वो भारत दे दौरे ते गया ते नेहरू ने उदों पंजाबी सूबा मोर्चा चल रहा सी और पंजाबी सूबे की एजीटेशन ने दिल्ली दे विच काफ़ी वक्त पाया होया सी। ਤੇ ਨਹਿਰੂ ਨੇ ਕਹਿੰਦੇ ਨੇ ਵੀ ਇਹਨੂੰ ਕੈਨੇਡੀ ਨੂੰ ਕਿਹਾ, ਉਹਨੂੰ ਸੀ ਵੀ ਇਹ ਪੁੱਛਣਗੇ ਅਮਰੀਕਨ ਕੀ ਹੈ ਕਿ ਜੀ ਸਿੱਖਾਂ ਨੇ ਜਿਹੜਾ ਮਤਲਬ ਇਹ ਕੀਤਾ ਪੰਜਾਬੀ ਸੂਬਾ ਮੋਰਚਾ ਇਹਦਾ ਇਹ ਹੈ ਉਹ ਹੈ। ਕਹਿੰਦੇ ਵੀ ਉਹਦੀ ਗੱਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਹਨੇ ਕੈਨੇਡੀ ਨੇ ਉਹਨੂੰ ਕਿਹਾ ਕਿ ਮਿਸਟਰ ਨਹਿਰੂ ਡੋਂਟ ਵਰੀ, ਆਈ ਨੋ ਆਈ ਹੈਵ ਜਸਟ ਵਨ ਸਿੱਖ ਇਨ ਮਾਈ ਕਾਂਗਰਸ ਐਂਡ ਆਈ ਨੋ ਹਾਊ ਆਈ ਹੈਵ ਟੂ ਹੈਂਡਲ ਹਿਮ ਐਂਡ ਯੂ ਹੈਵ ਸੋ ਮੈਨੀ ਆਫ ਦੈਮ। ਸੋ ਜ਼ਾਹਰ ਹੈ ਕਿ ਵੀ ਇਹ ਟ੍ਰਿਬਿਊਟ ਸੀ ਉਹਦੇ ਦਲੀਪ ਸਿੰਘ ਦੀ, ਹਾਲਾਂਕਿ ਡੈਮੋਕ੍ਰੇਟ ਸੀ ਉਹ, ਲੇਕਿਨ ਇੰਨਾ ਕੁ ਵੋਕਲ ਔਰ ਮੁੱਦਿਆਂ ਤੇ ਉਸ ਨੇ। ਸੋ ਇਹ ਜਿਹੜੇ ਦਲੀਪ ਸਿੰਘ ਹੁਣ ਜਿਹਨਾਂ ਨੇ ਜਾ ਕੇ ਭਾਰਤ ਦੀਆਂ ਨਾਸਾਂ 'ਚ ਧੂਆਂ ਦਿੱਤਾ ਹੈ, ਇਹ ਉਸ ਸਰਦਾਰ ਦਲੀਪ ਸਿੰਘ ਸੌਂਧ ਦਾ ਪੋਤਾ ਹੈ। ਸੋ ਜ਼ਾਹਰ ਹੈ ਵੀ ਉਹਨੇ ਜਿਹੜਾ ਦਲੀਪ ਸਿੰਘ ਨਾਂ ਵੀ ਉਹਦੇ ਫਾਦਰ ਨੇ ਚੁਣਿਆ, ਉਹ ਜਿਹੜੀ ਡਿਸਟਿੰਗੁਇਸ਼ ਸਰਵਿਸਿਜ਼, ਔਰ ਇਹ ਵੀ ਅਮਰੀਕਾ ਦੀ ਹਿਸਟਰੀ 'ਚ ਕੋਈ ਕਾਂਗਰਸਮੈਨ ਸਿੱਖ ਦਲੀਪ ਸਿੰਘ ਸੌਂਧ ਹੀ ਬਣ ਸਕਿਆ। ਬਾਅਦ ਰੀਡਸ ਔਰ ਇਹ 1950 ਦੀ ਗੱਲ ਹੈ, ਲੇਟ 50s ਦੀ। ਸੋ ਅਸੀਂ ਸਮਝਦੇ ਹਾਂ ਕਿ ਵੀ, ਔਰ ਇਹੀ ਨਹੀਂ ਕਿ ਵੀ ਇਹ ਦਲੀਪ ਸਿੰਘ ਇੱਕ ਬਹੁਤ ਵੱਡਾ ਸਟ੍ਰੈਟੇਜਿਕ ਮਾਹਿਰ ਵੀ ਹੈ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਡਿਪਟੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਣਾ ਬਹੁਤ ਵੱਡਾ ਅਹੁਦਾ ਹੈ। ਔਰ ਜਿਹੜੀਆਂ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਵੀ ਨੇ
ਉਹਨਾਂ 'ਚ ਉਹ ਵੀ ਇਹਦਾ ਮਾਸਟਰਮਾਈਂਡ ਹੈ। ਔਰ ਇਸ ਲਈ ਅਮਰੀਕਾ ਨੇ ਉਹਨਾਂ ਨੇ ਕਿਹਾ ਵੀ ਚੱਲ ਤੇਰਾ ਦਾਦਾ, ਹਾਲਾਂ ਦਲੀਪ ਸਿੰਘ ਸੌਂਦ ਬਹੁਤ ਵੱਡੇ ਰਾਈਟਰ ਵੀ ਸੀ, ਔਰ ਉਹਨਾਂ ਜ਼ਮਾਨੇ 'ਚ ਅੰਗਰੇਜ਼ਾਂ ਦੀ ਗੁਲਾਮੀ ਸੀ, ਤਾਂ ਉਹਨਾਂ ਦੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ। ਔਰ ਸਟਾਕਟਨ ਗੁਰਦੁਆਰਾ ਸਾਹਿਬ ਜਿੱਥੇ ਅਸੀਂ 17 ਤਰੀਕ ਨੂੰ ਜਾਣਾ, ਉਸ ਦੇ ਉਹ ਅਹੁਦੇਦਾਰਾਂ 'ਚ ਵੀ ਰਹੇ। ਔਰ ਦਲੀਪ ਸਿੰਘ ਸੌਂਦ ਫਿਰ ਜਦੋਂ ਪੰਜਾਬ ਵੀ ਗਏ ਆਪਣੇ ਕਾਂਗਰਸਮੈਨ ਤੋਂ ਬਾਅਦ, ਉਸ ਵੇਲੇ ਦਾ ਰਿਕਾਰਡ ਉਹਨਾਂ ਦਾ ਉੱਥੇ ਉਹਨਾਂ ਨੂੰ ਆਨਰ ਕੀਤਾ ਗਿਆ, ਵੈਲਕਮ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਕਈ ਵਾਰ ਉਹ ਭਾਵੇਂ ਉਹਨਾਂ ਦਾ ਉਸ ਵੇਲੇ ਭਾਰਤ ਪਿਆਰ ਝਲਕਦਾ ਸੀ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਕਿਵੇਂ ਨਿਕਲੇ, ਤਾਂ ਹੁਣ ਉਹਨਾਂ ਦਾ ਪੋਤਾ ਭਾਰਤ ਨੂੰ ਸਮਝਾਉਣ ਗਿਆ ਕਿ ਭਾਈ ਇਹ ਤੁਸੀਂ ਡੈਮੋਕ੍ਰੇਸੀ ਹੋ, ਤੇ ਜੇ ਸਾਡੇ ਨਾਲ 10 ਗੁਣਾ ਤੁਹਾਡਾ ਟ੍ਰੇਡ ਹੈ, ਪਰ ਜੇ ਤੁਸੀਂ ਇਹ ਕਰਦੇ ਹੋ ਤਾਂ ਖਲੋਤੇ ਤੁਸੀਂ ਕਿੱਥੇ ਹੋ। ਪਰ ਜਿਹੜੀ ਸਭ ਤੋਂ ਸਖਤ ਗੱਲ ਉਹਨਾਂ ਨੇ ਇਹ ਸਾਰੇ ਦੇ ਵਿੱਚ ਕਹੀ, ਔਰ ਜਿਸ ਨੂੰ ਸਾਰੇ ਹੀ ਭਾਰਤੀ ਮੀਡੀਆ ਨੇ ਰਿਪੋਰਟ ਕੀਤਾ ਸਾਰੇ ਪਾਸੇ, ਉਹਦੇ 'ਚ ਜਿਹੜਾ ਹੈਡਲਾਈਨ ਹੀ ਦਿੱਤੀ ਹੈ ਸਾਰਿਆਂ ਨੇ, ਉਹਨਾਂ ਨੇ ਕਿਹਾ ਕਿ ਵੀ ਭਾਰਤ ਅੱਜ ਰੂਸ ਦੇ ਨਾਲ ਖੜ੍ਹਾ ਹੈ। ਰੂਸ ਚੀਨ ਦਾ ਜੂਨੀਅਰ ਪਾਰਟਨਰ ਹੈ, ਔਰ ਉਸ ਦਾ ਦਾਰਮਦਾਰ ਜਿਹੜਾ ਹੈ ਉਹ ਚੀਨ ਦੇ ਉੱਤੇ ਹੈ। ਉਹਨੇ ਕਿਹਾ ਵੀ ਭਾਰਤ ਜੇ ਕੱਲ੍ਹ ਨੂੰ ਚੀਨ ਨੇ LAC ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ, ਉਹਨੂੰ ਭਾਰਤ ਨੂੰ ਯਾਦ ਕਰਾ ਰਿਹਾ ਵੀ ਆਲਰੇਡੀ ਜੋ ਤੁਹਾਡੇ ਨਾਲ ਹੋਇਆ ਗਲਵਾਨ ਵੈਲੀ ਔਰ ਦੂਜੇ, ਕਿ ਕੱਲ੍ਹ ਨੂੰ ਜੇ ਚੀਨ ਨੇ LAC ਦੇ ਉੱਤੇ ਅਟੈਕ ਕੀਤਾ ਤੇ ਕੀ ਤੁਸੀਂ ਸਮਝਦੇ ਹੋ ਵੀ ਰੂਸ ਤੁਹਾਡੇ ਮਦਦ ਲਈ ਆਏਗਾ? ਫਿਰ ਉਹਨੇ ਕਿਹਾ ਵੀ ਆਈ ਥਿੰਕ ਕਿ ਬਿਲਕੁਲ ਨਹੀਂ। ਹੁਣ ਇਹ ਇੱਕ ਬਹੁਤ, ਹਾਲਾਂ ਉਹਦਾ ਵੀ ਰੋਲ, ਹਾਲਾਂ ਉਹ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਪਰ ਡਿਪਲੋਮੈਟਿਕ ਰੋਲ ਹੈ। ਹੁਣ ਪਬਲਿਕਲੀ ਇਹ ਗੱਲ ਉਹਨੇ TV ਇੰਟਰਵਿਊ 'ਚ ਵੀ ਕਹੀ, ਔਰ ਜਿੰਨੀ ਵੀ ਰਿਪੋਰਟਿੰਗ ਮੈਂ ਦੇਖੀ ਹੈ ਕਿ ਇਹ ਸਾਰੇ ਦੇ ਵਿੱਚ ਉਹਨਾਂ ਨੇ ਵਾਰਨ ਕੀਤਾ। ਹੁਣ ਈਵਨ ਜਿਹੜੀ ਵਿਜ਼ਿਟ ਦੀ ਟਾਈਮਿੰਗ ਹੈ ਦਲੀਪ ਸਿੰਘ ਦੀ, ਇਹ 2 ਦਿਨ ਪਹਿਲਾਂ, ਜਦੋਂ ਕਿ ਹੁਣ ਰੂਸ ਦਾ ਫੋਰਨ ਮਿਨਿਸਟਰ ਜਿਹੜਾ ਮਿਸਟਰ ਲੈਵਰੋਵ, ਜਿਹੜਾ ਚੀਨ ਦੇ ਦੌਰੇ 'ਤੇ ਸੀ, 2 ਦਿਨ ਉਹ ਚੀਨ ਰਿਹਾ, ਅਤੇ ਹੁਣ ਉਹ 2 ਦਿਨ ਦੇ ਦੌਰੇ 'ਤੇ ਭਾਰਤ ਜਾ ਰਿਹਾ। ਉਸ ਤੋਂ ਠੀਕ ਪਹਿਲਾਂ ਦਲੀਪ ਸਿੰਘ ਵਿਜ਼ਿਟ ਕਰਦੇ ਨੇ, ਔਰ ਨਾਲ ਦੀ ਨਾਲ ਉਹਨੂੰ ਵਾਰਨ ਕਰ ਦਿੰਦੇ ਨੇ ਇੰਡੀਆ ਨੂੰ ਕਿ ਵੀ ਤੁਸੀਂ ਜੋ ਕਰ ਰਹੇ ਹੋ ਇਸ ਗੱਲ ਦਾ ਧਿਆਨ ਰੱਖੋ। ਸੋ ਇਹ ਈਵਨ ਡਿਪਲੋਮੇਸੀ ਦੀ ਦੁਨੀਆ 'ਚ ਵੀ ਬਹੁਤ ਪਾਵਰਫੁਲ ਇਹ ਸਟੇਟਮੈਂਟ ਹੈ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਭਾਰਤ ਨੇ, ਜਿਹਨੇ ਅਨਲਾਈਕ ਮੈਨੀ ਅਦਰ ਲੈਂਡਿੰਗ ਪਾਵਰਸ, ਇੰਡੀਆ ਹੈਜ਼ ਨਾਟ ਯੈਟ ਕ੍ਰਿਟਿਸਾਈਜ਼ ਰਸ਼ੀਆ, ਇਹਨਾਂ ਦੀ ਸਾਰੀ ਰਿਪੋਰਟਿੰਗ ਹੈ। ਔਰ ਉਹਨਾਂ ਨੇ ਕਿਹਾ ਇੰਡੀਆ ਨੂੰ ਕਿ ਭਾਈ ਇਹ ਕੋਈ ਇੱਥੇ ਨਿਊਟਰੈਲਿਟੀ ਜਾਂ ਦੂਜੀ ਦਾ ਮਤਲਬ ਹੈ ਤੁਹਾਡਾ ਰੂਸ ਦੇ ਨਾਲ ਖਲੋਣਾ। ਔਰ ਇਸ ਦੇ ਨਾਲ ਜਿੰਨੀ ਰਿਪੋਰਟਿੰਗ ਵੀ ਇਸ ਦੇ ਉੱਤੇ ਹੋਈ ਹੈ, US ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਾਸ਼ਨਸ ਇੰਡੀਆ ਅਗੇਂਸਟ ਟ੍ਰੇਡ ਡੀਲ ਵਿਦ ਰਸ਼ੀਆ। ਉਹਨਾਂ ਨੇ ਕਿਹਾ ਵੀ ਜੇ ਹੁਣ ਇਕੱਲਾ ਇਹੀ ਨਹੀਂ ਵੀ ਕੰਡੈਮ ਨਹੀਂ ਕਰਨ ਦਾ, ਕਰੂਡ ਆਇਲ ਉਹਦੇ ਤੋਂ ਖਰੀਦ ਰਿਹਾ। ਔਰ ਇਹਦੇ 'ਚ ਇਹਨੇ ਦਲੀਪ ਸਿੰਘ ਨੇ ਇਹ ਕਿਹਾ ਕਿ 5 ਚੈਨਲ ਅਪਰੋਚ। ਮਿਸਟਰ ਸਿੰਘ, who is the chief strategist on sanctions against Russia in Biden administration, said he had spelled out the US 5-channel approach to dealing with Russia over its war in Ukraine during what he called an honest dialogue with the, ਉਹਨੇ ਕਿਹਾ ਜੀ ਮੈਂ ਇਮਾਨਦਾਰੀ ਨਾਲ ਇੰਡੀਆ ਨੂੰ ਕਿਹਾ ਕਿ ਅਸੀਂ 5 ਪੁਆਇੰਟ ਸਟ੍ਰੈਟਜੀ ਬਣਾਈ ਹੈ। ਪਹਿਲੀ, ਫਾਈਨੈਂਸ਼ੀਅਲ ਸ਼ੌਕ ਟੂ ਰਸ਼ੀਆਜ਼ ਲਾਰਜੈਸਟ ਬੈਂਕਸ, ਔਰ ਇਹਨਾਂ ਦੇ ਬੈਂਕਾਂ ਨੂੰ ਫਾਈਨੈਂਸ਼ੀਅਲ ਸ਼ੌਕ। ਦੂਜਾ, ਉਸ ਨੇ ਫਿਰ ਬਾਕੀ ਵੀ ਜਿਹੜੇ ਨੇ ਲੇਆਊਟ ਕੀਤੇ ਨੇ। ਔਰ ਦੂਜੇ ਪਾਸੇ ਚਾਈਨਾ ਨੇ, ਹੁਣ ਕਿਉਂਕਿ ਰੂਸ ਦਾ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਚਾਈਨਾ 'ਚ ਸੀ, ਕੋਆਪਰੇਸ਼ਨ ਵਿਦ ਰਸ਼ੀਆ ਬਾਉਂਡਲੈਸ ਸੇਜ਼ ਚਾਈਨਾ। ਚੀਨ ਨੇ ਕਿਹਾ ਕਿ ਜੀ ਰੂਸ ਨਾਲ ਜਿਹੜੀ ਸਾਡਾ ਇਹ ਆਇਰਨ ਬ੍ਰਦਰ ਹੈ, ਇਹਦੀ ਕੋਈ ਲਿਮਿਟ ਨਹੀਂ ਹੈ ਸਾਡੀ ਦੋਸਤੀ। ਉਹੀ ਜਦੋਂ ਲਿਮਿਟਲੈਸ ਹੁੰਦਾ ਉਹਦਾ ਮਤਲਬ ਉਹੀ ਪਹਾੜਾਂ ਤੋਂ ਉੱਚੀ ਤੇ ਸਮੁੰਦਰ ਤੋਂ ਗਹਿਰੀ। ਤੇ ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਅਮਰੀਕਾ ਨੇ ਪੂਰਾ ਪ੍ਰੈਸ਼ਰ ਬਿਲਡ ਕੀਤਾ ਯੂਰਪੀਅਨ ਯੂਨੀਅਨ ਰਾਹੀਂ ਜਾਂ ਦੂਜਾ, ਤੇ ਦਲੀਪ ਸਿੰਘ ਦੇ ਨਾਲ ਹੀ ਉਹ ਐਸ ਜੈਸ਼ੰਕਰ ਬੈਠਾ ਗੱਲ ਕਰ ਰਿਹਾ। ਜੈਸ਼ੰਕਰ ਸੀਜ਼ ਕੈਂਪੇਨ ਅਗੇਂਸਟ ਇੰਡੀਆ ਫॉर ਬਾਇੰਗ ਰਸ਼ੀਅਨ ਆਇਲ। ਕੈਂਪੇਨ ਕਿ ਜੀ ਇਹ ਨਿੱਠ ਕੇ ਸਾਡੇ ਖਿਲਾਫ ਕੈਂਪੇਨ। ਹੁਣ ਕੌਣ ਕੈਂਪੇਨ ਕਰ ਰਿਹਾ? ਜ਼ਾਹਰ ਹੈ ਅਮਰੀਕਾ ਦਾ ਡਿਪਟੀ ਨੈਸ਼ਨਲ ਐਡਵਾਈਜ਼ਰ ਬੈਠ ਕੇ ਤੁਹਾਨੂੰ ਕਹਿ ਰਿਹਾ ਕਿ ਦੇਖ ਲਓ ਕਿ ਕੱਲ੍ਹ ਨੂੰ ਤੁਸੀਂ ਜੇ ਹੁਣ ਇਹ ਛੱਡਿਆ ਨਾ ਇਹਨਾਂ ਦਾ ਔਰ ਇਹਨਾਂ ਨਾਲ ਵਪਾਰ ਕਰਨਾ ਹੈ ਤਾਂ ਸੈਂਕਸ਼ਨਸ ਤੁਹਾਡੇ 'ਤੇ ਵੀ ਅਪਲਾਈ ਹੋਣੀ ਹੈ। ਅਤੇ ਜਦੋਂ ਇੱਕ ਵਾਰੀ ਅਪਲਾਈ ਹੋਈਆਂ ਅਤੇ ਚੀਨ ਨੇ LAC 'ਤੇ ਤੁਹਾਡੇ ਅਟੈਕ ਕੀਤਾ ਅਤੇ ਇਹਨਾਂ ਨੇ ਜਿਹੜਾ ਤੁਹਾਡੀ ਮਦਦ ਦੇ ਉੱਤੇ ਨਹੀਂ ਆਉਣਾ। ਔਰ ਨਾਲ ਦੀ ਨਾਲ ਮਤਲਬ ਹਰ ਉਹਨਾਂ ਦੀ, ਮੈਂ ਇੰਨਾ ਮੀਡੀਆ ਇੰਡੀਆ ਦਾ ਦੇਖਿਆ ਕਿ ਵੀ ਕਿਸੇ ਨੇ ਖਬਰ ਨੂੰ ਖਾਧਾ ਤਾਂ ਨਹੀਂ ਹੈ। ਹੁਣ ਇੱਕ 'ਚ ਇਹ ਹੈ
there will be consequences for countries attempting to circumvent sanctions against Russia, United States, ਕਿ ਵੀ ਇਹ ਜਿਹੜੀਆਂ ਮੁਲਕ ਵਿੰਗੇ ਟੇਢੇ ਢੰਗ ਨਾਲ ਜਿਹੜੀਆਂ ਰਸ਼ੀਆ ਦੇ ਉੱਤੇ ਪਾਬੰਦੀਆਂ ਨੇ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਵੀ ਨੇ, ਉਹਨਾਂ ਦੇ ਉੱਤੇ ਅਸੀਂ ਪਾਬੰਦੀਆਂ ਲਾਵਾਂਗੇ। ਸੋ ਮਤਲਬ ਇਹ ਹੈ ਕਿ ਵੀ ਇਹ ਇਕੱਲਾ ਇਹ ਨਹੀਂ ਵੀ ਦਲੀਪ ਸਿੰਘ ਨੇ ਜਾਂ ਜਿਵੇਂ ਡਿਪਲੋਮੈਟ ਅੰਦਰ ਵੜ ਕੇ ਕੋਈ ਗੱਲ ਸਮਝਾਉਂਦੇ ਨੇ, ਨਹੀਂ, ਉਹਨੇ ਪਬਲਿਕਲੀ ਉਹਨਾਂ ਨੂੰ ਇਹ ਕਿਹਾ ਕਿ ਭਾਈ ਆ ਤੁਸੀਂ ਦੇਖ ਲਓ, ਹੁਣ ਤੁਸੀਂ ਦੱਸੋ ਕਿ ਭਾਈ ਤੁਸੀਂ ਕਿੱਥੇ ਖਲੋਣਾ। ਸੋ ਭਾਰਤ ਦਾ ਕੀ ਹੋਏਗਾ, ਉਹਨਾਂ ਨੇ ਤਾਂ ਉਹੀ ਐਸਜੈਸ਼ਨ ਕਰਨੇਗਾ ਕਿ ਜੀ ਕੈਂਪੇਨ ਹੋ ਗਿਆ ਸਾਡਾ। ਉਹ ਕਹਿੰਦੇ ਯੂਰਪੀਅਨ ਕੰਟਰੀਜ਼ ਵੀ ਤਾਂ ਲੈ ਰਹੀਆਂ ਕਰੂਡ ਆਇਲ। ਹੁਣ ਉਹਨਾਂ ਨੇ ਕਿਹਾ ਵੀ ਯੂਰਪੀਅਨ ਕੰਟਰੀਜ਼ ਨੇ ਕਿਹਾ ਵੀ ਅਸੀਂ ਡਿਪੈਂਡੈਂਸ ਬਿਲਕੁਲ ਘਟਾ ਰਹੇ ਹਾਂ। ਆਲਰੇਡੀ ਬਾਈਡਨ ਨੇ 1 ਬਿਲੀਅਨ ਜਿਹੜੀ ਹੈ ਮਿਲੀਅਨ ਬੈਰਲ ਰਿਲੀਜ਼ ਕੀਤੀ ਹੈ, ਔਰ ਅਮਰੀਕਾ ਵੀ ਹੁਣ ਤੱਕ ਤਾਂ 6% ਆਪਣੀਆਂ ਆਇਲ ਨੀਡਸ ਦਾ ਕਰੂਡ ਆਇਲ ਅਮਰੀਕਾ ਵੀ ਰਸ਼ੀਆ ਤੋਂ ਮੰਗਵਾਉਂਦਾ ਹੈ। ਪਰ ਉਹਨਾਂ ਨੇ ਆਲਰੇਡੀ ਕਿਹਾ ਵੀ ਬਾਈ ਦਸੰਬਰ 2022 ਅਸੀਂ ਇਸ ਨੂੰ ਬਿਲਕੁਲ ਖਤਮ ਕਰ ਦਿਆਂਗੇ। ਸੋ ਅਸੀਂ ਸਮਝਦੇ ਹਾਂ ਵੀ ਹੁਣ ਭਾਰਤ ਅਗੇਨ ਸੱਪ ਦੇ ਮੂੰਹ 'ਚ ਕੋੜ ਕਿਰਲੀ ਬਿਲਕੁਲ ਉਗਲੇ ਕਿ ਨਿਗਲੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।